मैडम दे स्पैलिंग सुना दे फिर तेरे टीचर लभदे आ। सही 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 सही। हाँ क्या हाल है ब्याह ठीक ही तबीयत जी मकई ਨੂੰ ਅਸੀਂ ਕਰਨ ਲੱਗੇ ਆ ਸਪਰੇ ਪੈਸਟੀਸਾਈਡ ਜਿਹੜੀ ਆ ਨਾ ਉਹ ਟੋਰਾਜਨ ਅਸੀਂ ਉਹ ਪਾਣ ਲੱਗੇ ਕੀੜੀ ਵਾਸਤੇ। बिस्मिल्लाहिर्रहमानिर्रहीम अस्सलाम वालेकुम सज्जनों बेलियो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ ਜਿੰਨੇ ਵੀ ਸਾਡੇ ਵੀਰ ਨੇ ਭੈਣ ਭਰਾ ਨੇ ਉਹਨਾਂ ਨੂੰ ਰਮਜ਼ਾਨ ਦਾ 12ਵਾਂ ਰੋਜ਼ਾ ਜਿਹੜਾ ਮੁਬਾਰਕ ਹੋਵੇ ਤੇ ਉਧਰੋਂ ਚੌਧਰੀ ਅਬਦੁਲ ਰਹੀਮ ਮੇਰੇ ਬੇਟੇ ਦਾ ਸਲਾਮ ਹੋ ਗਿਆ ਜੀ, ਨਾਸਰ ਅਮੀਨ ਦਾ ਸਲਾਮ ਹੋ ਗਿਆ। ਅੱਗੇ ਵਧਣ ਤੋਂ ਪਹਿਲੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤੇ ਦੂਸਰਾ ਇਹਦੇ ਨਾਲ ਜਿਹੜਾ ਮੈਂ ਇਹ ਗੱਲ ਕਰਾਂਗਾ ਅੱਜ ਲਾਜ਼ਮੀ ਕਿ ਬਲੋਚਿਸਤਾਨ ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਸਰੇਆਮ ਲੋਕਾਂ ਨੂੰ ਦੁਸ਼ਮਣ ਅਨਾਸਰ ਨੇ ਜਿਹੜੇ ਤੇ ਸਾਡੀ ਮੁਸੱਲਾ ਜਿਹੜੀ ਅਫਵਾਜ ਹੈ ਉਹਨਾਂ ਨੇ ਬਹੁਤ ਅੱਛਾ ਡਿਫੈਂਡ ਕੀਤਾ ਤੇ ਜਿਹੜੇ ਵੀ ਦਹਿਸ਼ਤਗਰਦ ਸੀਗੇ ਉਹਨਾਂ ਨੂੰ ਮਾਰ ਗਿਰਾਇਆ ਤੇ ਅਲਹਮਦੁਲਿਲਾ ਆਪਰੇਸ਼ਨ ਕਾਮਯਾਬ ਹੋ ਗਿਆ। ਲੇਕਿਨ ਆਏ ਦਿਨ ਬਲੋਚਿਸਤਾਨ ਦੇ ਵਿੱਚ ਪੰਜਾਬੀਆਂ ਨੂੰ ਚੁਣ ਕੇ ਕਤਲ ਕਰਨਾ ਇਹ ਅੱਛਾ ਇਕਦਾਮ ਨਹੀਂ ਹੈਗਾ। ਇਹਦੀ ਵਜ੍ਹਾ ਤੋਂ ਸਾਡੇ ਮੁਲਕ ਦੇ ਵਿੱਚ ਇੰਤਸ਼ਾਰ ਫੈਲ ਸਕਦਾ ਤੇ ਇਹ ਇੰਤਸ਼ਾਰ ਫੈਲਾਉਣ ਵਾਲੇ ਲੋਕਾਂ ਨੂੰ ਜਿਹੜਾ ਨਾ ਮੈਂ ਕਹਿੰਦਾ ਕਿ ਇਹਨਾਂ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਵੀ ਜਿਹੜਾ ਚਾਂਸ ਜਾਂ ਮੌਕਾ ਨਹੀਂ ਦੇਣਾ ਚਾਹੀਦਾ। ਇਹਨਾਂ ਨੂੰ ਜਿਸ ਤਰ੍ਹਾਂ ਸਾਡੇ ਭੈਣ ਭਰਾਵਾਂ ਨੂੰ ਇਹਨਾਂ ਨੇ ਕਤਲ ਕੀਤਾ ਇਹਨਾਂ ਨੂੰ ਐਦਾਂ ਹੀ ਜਿਹੜਾ ਨਾ ਜਿਸ ਤਰ੍ਹਾਂ ਸਾਡੀ ਪਾਕ ਫੌਜ ਨੇ ਆਪਰੇਸ਼ਨ ਕੀਤਾ ਹੈਗਾ ਇਹਨਾਂ ਨੂੰ ਵੀ ਆਪਰੇਸ਼ਨ ਦੇ ਜ਼ਰੀਏ ਇਹਨਾਂ तमाम ਲੋਕਾਂ ਨੂੰ ਜਾਨ ਵਸਲ ਕਰ ਦੇਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਤਾ ਚੱਲੇ। ਤੇ ਦੂਸਰੀ ਗੱਲ ਇਹ ਹੋਵੇ ਪੰਜਾਬੀਆਂ ਨੂੰ ਅਕਸਰ ਜਿਹੜਾ ਕਤਲ ਕੀਤਾ ਜਾ ਰਿਹਾ ਪਤਾ ਨਹੀਂ ਕਿਉਂ ਕੀ ਵਿਗਾੜਿਆ ਪੰਜਾਬ ਵਾਲਿਆਂ ਨੇ ਤੇ ਪੰਜਾਬੀਆਂ ਨੇ। ਇਹ ਨਹੀਂ ਹੋਣਾ ਚਾਹੀਦਾ। ਕਤਲ ਜਿਨ ਵੀ ਕਰੋ ਉਹ ਪੰਜਾਬੀ ਹੋਵੇ ਉਹ ਸਰਾਇਕੀ ਹੋਵੇ ਉਹ ਕਿਸੇ ਵੀ ਕੌਮ ਨਾਲ ਤਲਕ ਰੱਖਦਾ ਹੋਵੇ ਅੱਛੀ ਗੱਲ ਕੋਈ ਨਹੀਂ। ਅਸੀਂ ਇਸ ਚੀਜ਼ ਦੇ ਵੀ ਬੜੇ ਉਹ ਹੈਗੇ ਆ ਅਸੀਂ ਇਸ ਚੀਜ਼ ਨੂੰ ਵੀ ਜਿਹੜਾ ਨਾ ਡਿਨਾਈ ਕਰਦੇ ਹੈਗੇ ਕਿ ਕਿਸੇ ਵੀ ਇੱਕ ਇਨਸਾਨ ਦਾ ਜਿਹੜਾ ਕਤਲ ਹੈ ਪੂਰੀ ਇਨਸਾਨੀਅਤ ਦਾ ਕਤਲ ਹੈਗਾ। ਲਿਹਾਜ਼ਾ ਇਹ ਇੰਤਸ਼ਾਰ ਇਹ ਪ੍ਰੋਪੋਗੰਡਾ ਇਹ ਚੀਜ਼ਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਮੁਲਕ ਦੇ ਵਿੱਚ। ਤੇ ਅਲਹਮਦੁਲਿਲਾ ਅਸੀਂ ਯਕੀਨ ਰੱਖਦੇ ਹਾਂ ਕਿ ਅਸੀਂ ਇਹਨਾਂ ਦੁਸ਼ਮਣਾਂ ਦੇ ਖਿਲਾਫ ਜ਼ਰੂਰ ਇhtਜਾਜ ਵੀ ਰਿਕਾਰਡ ਕਰਾਵਾਂਗੇ। ਸ਼ੁਕਰੀਆ ਪਾਕ ਫੌਜ ਦਾ। ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜਿਹੜੀ ਜ਼ਿੰਦਾਬਾਦ। ਤੇ ਬਾਕੀ ਅੱਗੇ ਵਧਦੇ ਰਹੋ, ਸਾਡੇ ਇਸ ਚੈਨਲ ਨੂੰ ਵੇਖਦੇ ਰਹੋ। ਜਿੱਥੇ ਵੀ ਸਾਡੇ ਦੇਖਣ ਵਾਲੇ ਚਾਹਣ ਵਾਲੇ ਸਾਨੂੰ ਲਾਜ਼ਮੀ ਦੱਸਣਾ ਸਾਡੇ ਵਲੌਗ ਕਿਸ ਤਰ੍ਹਾਂ ਦੇ ਨੇ। ਅੱਜ ਕਾਫੀ ਦਿਨਾਂ ਬਾਅਦ ਆਇਆ ਤੇ ਅਬਦੁਲ ਰਹੀਮ ਕਹਿ ਰਿਹਾ ਕਿ ਜਨਾਬ ਮੈਨੂੰ ਫਟਾਫਟ ਕਿਤੇ ਨਾ ਕਿਤੇ ਲੈ ਚੱਲੋ ਤੇ ਅੱਜ ਦੀ ਬਾਕੀ ਰੁਟੀਨ ਵੀ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਹਾਂ ਸਾਡੇ ਨਾਲ ਜੁੜੇ ਰਹੋ। ਉਹ ਜੀ ਅਲਹਮਦੁਲਿਲਾ ਪਹੁੰਚੇ ਅਸੀਂ ਆਪਣੇ ਡੇਅਰੀ ਫਾਰਮ ਦੇ ਉੱਤੇ ਤੇ ਅੱਜ ਅਬਦੁਲ ਰਹੀਮ ਕਹਿੰਦਾ ਸੀ ਮੈਂ ਗਾਵਾਂ ਤੇ ਵੱਛੇ ਦੇਖਣੇ ਨੇ। ਅਬਦੁਲ ਰਹੀਮ ਆ ਗਿਆ, ਦੇਖੋ ਖੜਾ ਕੀਤਾ ਤੇ ਹੁਣ ਡਰਦਾ ਪਿਆ ਹੈਗਾ। ਹਾਂ ਉਹ ਦੇਖੋ ਉਹ ਭੈਂਸ ਦੇਖੋ ਭੈਂਸ। ਹਾਂਜੀ ਕੀ ਗੱਲ ਹੈ? हाँ बाबा हाँ डर लगता है ओए अब्दुल रहीम डाला। वो देखो गाय वो देखो कितने प्यारे बच्चे ने। हाँ जी की हाल चाल आ ठीक हो? तबीयत सेहत ठीक किन्ना ठीक? हुण शादी किदों आ? मकान बना के अच्छा हुण किन्नी पढ़ी लिखी होवे जिथे शादी करनी आ? पढ़ी लिखी होवे ज़्यादा। नौकरी किहड़ी करदी होवे? टीचर होवे अच्छा वाह भाई वाह क्या बात है। ते अपनी कितनी तलीम है तेरी अपनी पता नहीं? मैडम दे स्पैलिंग सुना, मैडम दे स्पैलिंग सुना दे फिर तेरी टीचर लभदे आ। आप जवान ने 5 भी नहीं पूरियां कीतियां ते कहंदा मैं विआह जिहड़ा टीचर नाल करना हैगा। वाह भाई वाह क्या बात है। ਇਹ ਮਾਸ਼ਾਅੱਲਾ ਜੀ ਵੱਛੇ ਨੇ ਸਾਹੀਵਾਲ ਨਸਲ ਦੇ ਤੇ ਮਾਸ਼ਾਅੱਲਾ ਬੜੇ ਖੂਬਸੂਰਤ ਵੱਛੇ ਨੇ। ਆ ਦੇਖੋ ਇਹਨਾਂ ਦਾ ਰੇਡ ਸ਼ੇਡ ਮਾਸ਼ਾਅੱਲਾ ਚੰਗਾ ਲੱਗਿਆ ਹੈਗਾ। ਬਰਾਏ ਸੇਲ ਹੈ ਨੇ ਮਾਸ਼ਾਅੱਲਾ। ਦੇਖੋ ਝਾਲਰ ਦੇਖੋ ਕਲਰ ਦੇਖੋ ਤੇ ਇਹਨਾਂ ਦੀਆਂ ਅੱਖਾਂ ਜਿਹੜੀਆਂ ਨਾ ਉਹ ਚੈੱਕ ਕਰੋ ਕਿੱਡੀਆਂ ਜ਼ਬਰਦਸਤ ਨੇ ਮਾਸ਼ਾਅੱਲਾ। ਤੇ ਸਪੈਸ਼ਲ ਇਹਨਾਂ ਨੂੰ ਟੀਕਾ ਰਖਾਇਆ ਸੀ ਕੋਈ ਮੇਰਾ ਖਿਆਲ ਆ ਕਿ 15-20 ਹਜ਼ਾਰ ਰੁਪਏ ਦਾ ਤੇ ਉਸ ਤੋਂ ਬਾਅਦ ਜਾ ਕੇ ਲੇਕਿਨ ਟੀਕਾ ਵੀ ਜਿਹੜਾ ਅੱਛਾ ਰੱਖਿਆ ਹੋਇਆ ਹੋਵੇ ਤਾਂ ਫਿਰ ਜਿਹੜੀ ਇਹਨਾਂ ਦੀ ਨਸਲ ਜਿਹੜੀ ਹੈ ਨਾ ਬੜਾ ਵਾਧੂ ਹੁੰਦੀ ਹੈ। ਇੱਧਰ ਫਾਰਮ ਦੇ ਵਿੱਚ ਆਏ ਸੀ ਪਕੈਨ ਦੇ ਪੱਤੇ ਝਾੜ ਗਏ ਤੇ ਹੁਣ ਨਵੇਂ ਜਿਹੜੀ ਹੈ ਨਾ ਮਾਰਚ ਦਾ ਮਹੀਨਾ ਤੇ ਹੁਣ ਨਵੀਆਂ ਕੋਂਪਲਾਂ ਸ਼ਾਖਾਂ ਜਿਹੜੀਆਂ ਨਾ ਉਹ ਫੁੱਟਦੀਆਂ ਪਈਆਂ ਨੇ। ਮਾਲ ਇਸ ਟਾਈਮ ਦੁਪਹਿਰ ਦਾ ਟਾਈਮ ਹੈਗਾ ਰੈਸਟ ਕਰਦਾ ਪਿਆ ਹੈਗਾ
ਰੋਜ਼ਾ ਸਾਡਾ ਹੈ ਅਲਹਮਦੁਲਿਲਾ, ਸਾਰੇ ਰੋਜ਼ੇ ਰੱਖੇ ਨੇ। ਲੇਕਿਨ ਅੱਜ ਮੁਲਤਾਨ ਜਦੋਂ ਮੈਂ ਆਇਆ ਸੀਗਾ ਤੇ ਉੱਥੇ ਫਿਰ ਵੀ ਕੋਈ ਮੌਸਮ ਕਦਰੇ ਬਿਹਤਰ ਸੀਗਾ। ਵੈਸੇ ਉੱਥੇ ਮੁਲਤਾਨ ਜ਼ਿਆਦਾ ਗਰਮੀ ਹੁੰਦੀ ਸੀ, ਲੇਕਿਨ ਸਾਡੇ ਖਾਨਪੁਰ ਦੇ ਵਿੱਚ ਮੌਸਮ ਜਿਹੜਾ ਨਾ ਬੜੀ ਅੱਜ ਧੁੱਪ ਤੇਜ਼ ਹੈ। ਦੇਖੋ ਮਾਲ ਜਿਹੜਾ ਨਾ ਛਾਵੇਂ ਬੰਨਿਆ ਹੈਗਾ, ਇੱਧਰ ਮੱਝਾਂ ਵੀ ਜਿਹੜੀਆਂ ਨੇ ਨਾ ਉਹ ਛਾਵੇਂ ਜਿਹੜੀਆਂ ਬੰਨੀਆਂ ਹੈਗੀਆਂ। ਦੇਖੋ ਛਾਂ ਤੇ ਬੈਠੇ ਨੇ, ਧੁੱਪ ਤੇ ਮਾਲ ਇੱਕਾ ਦੁੱਕਾ ਹੀ ਖੜਾ ਹੈ ਜਿਹੜਾ ਸਿਰਫ ਚਾਰਾ ਖਾਣ ਆ ਰਿਹਾ ਹੈ। ਬਾਕੀ ਉਧਰ ਵੀ ਜਿਹੜਾ ਮਾਲ ਆ ਦੇਖੋ ਆ ਛਾਂ ਤੇ ਬੈਠਾ ਹੋਇਆ ਸਾਰਾ। ਤੇ ਅਬਦੁਲ ਰਹੀਮ ਨੇ ਸਪੈਸ਼ਲੀ ਨਾ ਅੱਜ ਆ ਦੇਖੋ ਫਾਰਮ ਦਾ ਵਿਜ਼ਿਟ ਕਰਨ ਆਣਾ ਸੀ। ਉਹ ਉੱਥੇ ਨਾ ਕੁੱਤੀ ਸੂਈ ਹੈ ਤੇ ਉਹਨੇ ਦਿੱਤੇ ਨੇ 2 ਬੱਚੇ। ਉਹ ਪਰਨ ਨੂੰ ਜਾਵੋ ਨਾ ਇੱਥੇ ਕਰਕੇ ਤੇ ਬੜੀ ਪੈਂਦੀ ਹੈ, ਬੜੀ ਛਿੱਤੀ ਹੋਈ ਖੜੀ ਹੈ। ਹਾਂਜੀ ਸਮੀ ਕੀ ਹਾਲ ਹੈ, ਠੀਕ ਹੀ? ਅੱਛਾ ਚਲੋ ਮਾਸ਼ਾਅੱਲਾ। ਹਾਂਜੀ ਅਬਦੁਲ ਰਹੀਮ ਚਲੋ ਜੀ ਆਓ ਤੁਹਾਨੂੰ ਥੋੜ੍ਹਾ ਜਿਹਾ ਖੇਤਾਂ ਦਾ ਵਿਜ਼ਿਟ, ਹਾਂਜੀ ਖੇਤਾਂ ਦਾ ਵਿਜ਼ਿਟ ਵੀ ਕਰਾਉਂਦੇ ਆ, ਗੰਦਮ ਦੀ ਸੂਰਤ ਹਾਲ ਵੀ ਤੁਹਾਡੇ ਨਾਲ ਜਿਹੜਾ ਨਾ ਉਹ ਸ਼ੇਅਰ ਕਰਦੇ ਹੈਗੇ ਆ। ਲਓ ਜੀ ਅਬਦੁਲ ਰਹੀਮ ਨੂੰ ਜਿਹੜਾ ਨਾ ਫਾਰਮ ਦਾ ਵੀ ਵਿਜ਼ਿਟ ਕਰਵਾਤਾ ਹੈਗਾ। ਆਹ ਦੇਖੋ ਆਹ ਦੇਖੋ ਮੱਛਾ ਲਾਡੀਆਂ ਕਰਦਾ, ਉਹ ਤੇਰੀ ਉਹ ਲਾਡੀਆਂ ਕਰਦਾ। ਇਹ ਦੇਖੋ ਲਾਡੀਆਂ ਕਰਦਾ ਪਿਆ ਬੱਚਾ, ਪਿਆਰ ਕਰਦਾ ਪਿਆ ਹੈਗਾ ਹੈਨਾ। ਓਏ ਓਏ ਬੱਚਾ ਲਾਡੀਆਂ ਕਰਦਾ ਪਿਆ ਹੈਗਾ। ਨਹੀਂ ਕੁਛ ਨਹੀਂ ਕਹਿੰਦਾ ਮਾਸ਼ਾਅੱਲਾ ਜੀ। ਖੂਬਸੂਰਤ ਬੱਚੇ ਨੇ ਅਲਹਮਦੁਲਿਲਾ ਨਾਲ। ਤੇ ਫਿਰ ਇਹਨਾਂ ਨੂੰ ਜਿਹੜਾ ਨਾ ਅੱਗੇ ਇਹਨਾਂ ਦੀ ਖਿਦਮਤ ਕਰਾਂਗੇ ਤੇ ਅਗਲੇ ਸਾਲ ਕੁਰਬਾਨੀ ਤੇ ਤਿਆਰ ਕਰਾਂਗੇ। ਇੱਧਰੋਂ ਬੱਕਰੀਆਂ ਦੇ ਫਾਰਮ ਦਾ ਵੀ ਤੁਹਾਨੂੰ ਵਿਜ਼ਿਟ ਕਰਾ ਦਾਂ। ਇਹਨਾਂ ਨੂੰ ਲੱਗਦਾ ਹਾਲੇ ਠੰਡ ਲੱਗਦੀ ਤਾਂ ਹੀ ਜੜੀਆਂ ਨਾ ਧੁੰਬ ਤੇ ਬੈਠੀਆਂ ਨੇ, ਠੀਕ ਹੈ। ਤੇ ਉਹ ਦੇਖੋ ਉਹ ਬੱਚੇ ਦਿੱਤੇ ਹੋਏ ਨੇ ਤੇ ਇਹ ਜਿਹੜੇ ਉਹਨਾਂ ਨੂੰ ਪੈਂਦੀ ਪਈ ਹੈ। ਇਹ ਦੇਖੋ ਇਹ ਡੋਗੀ ਹੈ, ਇਹ ਦੇਖੋ ਓਏ ਓਏ ਆ ਦੇਖੋ ਹਾਂ ਉਹ ਪੈ ਰਹੀ ਹੈ। ਓਏ ਹੋਏ ਚਲੋ ਬਈ ਚਲੋ ਹੁਣ ਤੁਹਾਨੂੰ ਕਰਾਣੇ ਜੀ ਬਾਹਰਲਾ ਵਿਜ਼ਿਟ। ਹਵੇਲੀ ਚੋਂ ਬਾਹਰ ਨਿਕਲਦੇ ਪਏ ਹੈਗੇ ਆ। ਇੱਧਰ ਚਾਰੇ ਵਾਲੀ ਮਸ਼ੀਨ ਹੈ ਆਪਣੀ। ਹਾਂਜੀ ਕੁੱਤਾ ਪੈ ਜਾਣਾ, ਚਲੋ ਬਾਹਰ ਆ ਜਾਓ। ਇੱਧਰ ਮਾਸ਼ਾਅੱਲਾ ਇੱਧਰ ਵੀ ਬੈੜੇ ਜਿਹੜੇ ਨੇ ਨਾ ਉਹ ਛਾਂ ਤੇ ਖੜੇ ਨੇ ਹੋਏ ਨੇ ਅਲਹਮਦੁਲਿਲਾ ਨਾਲ। ਤੇ ਆਹ ਦੇਖੋ ਕਹਿੰਦੇ ਨੇ ਦਰਖਤ ਜਿਹੜੇ ਆ ਨਾ ਹੁਣ ਤੇ ਕਿੰਨੇ ਫਾਇਦੇ ਹੁੰਦੇ ਨੇ। ਮਾਹੌਲ ਨੂੰ ਸਾਫ਼ ਸੁਥਰਾ ਰੱਖਦੇ, ਆਕਸੀਜਨ ਪ੍ਰੋਵਾਈਡ ਕਰਦੇ ਨੇ, ਜਾਨਵਰਾਂ ਦੇ ਛਾਂ ਵਾਸਤੇ ਜਿਹੜਾ ਨਾ ਬਹੁਤ ਜ਼ਬਰਦਸਤ ਹੈ। ਆ ਦੇਖੋ ਵਿਹੜੇ ਬੰਨੇ ਹੋਏ ਨੇ ਬਿਲਕੁਲ ਛਾਂ ਦੇ ਉੱਤੇ ਤੇ ਮਾਸ਼ਾਅੱਲਾ ਖੁਸ਼ ਹੋ ਕੇ ਬੈਠੇ ਹੋਏ ਨੇ ਅਲਹਮਦੁਲਿਲਾ ਨਾਲ। ਤੇ ਆਓ ਜ਼ਰਾ ਤੁਹਾਨੂੰ ਤਾਜ਼ਾ ਤਰੀਨ ਫਸਲ ਬਾੜੀ ਦੀ ਵੀ ਜਿਹੜੀ ਹੈ ਨਾ ਉਹ ਦਿਖਾਈਏ ਸੂਰਤ ਹਾਲ। ਅੱਛਾ ਜੀ ਕਾਫੀ ਦਿਨਾਂ ਬਾਅਦ ਮਾਮੂ ਚਾਰਲੀ ਨਹੀਂ ਸੀਗਾ, ਮਾਮੂ ਚਾਰਲੀ ਆ ਦੇਖੋ ਕਾਫੀ ਦਿਨਾਂ ਬਾਅਦ ਮਿਲਿਆ। अस्सलाम वालेकुम, क्या हाल है? सही हाँ क्या हाल है? ब्याह ठीक ही? तबीयत से अब्दुल रहीम को मिल। हाँ अब्दुल रहीम क्या हाल है? पहुंच ठीक है? हाँ इवे है। अच्छा बच्चे ठीक है? अच्छा बच्चे ठीक है? तबीयत से चलो हूं तो नहीं जेड़ा पिया बेगम नाल? अच्छा चलो भला ठीक है। चलो जी आओ ਤੁਹਾਨੂੰ ਫਸਲ ਬਾੜੀ ਦੀ ਸੂਰਤ ਹਾਲ ਜਿਹੜਾ ਦਿਖਾਣ, ਠੀਕ ਹੈ। ਅੱਛਾ ਮੈਂ ਆ ਰਿਹਾ ਦੁਬਾਰਾ, ਠੀਕ ਹੈ। ਲਓ ਜਨਾਬ ਆਲਾ ਅਸੀਂ ਪਹੁੰਚ ਗਏ ਹੈਗੇ ਅਲਹਮਦੁਲਿਲਾ ਨਾਲ ਆਪਣੇ ਟਿਊਬਲ ਤੇ, ਜਿੱਥੇ ਕਿ ਬਹੁਤ ਸਾਰੇ ਵਲੌਗ ਬਣੇ ਨੇ। ਲੇਕਿਨ ਕਿ ਜਦੋਂ ਬੰਦਾ ਪਰਦੇਸੀ ਹੁੰਦਾ ਨਾ ਤੇ ਫਿਰ ਆਪਣੇ ਪਿੰਡ ਦੀਆਂ ਚੀਜ਼ਾਂ ਜਿਹੜੀਆਂ ਨਾ ਉਹ ਜ਼ਿਆਦਾ ਯਾਦ ਆਉਂਦੀਆਂ ਨੇ। ਆ ਦੇਖੋ ਟਿਊਬਲ ਬੰਦ ਪਿਆ, ਗਰਮੀਆਂ ਦਾ ਜਿਹੜਾ ਮੌਸਮ ਹੈ ਨਾ ਉਹ ਸਮਝ ਲਓ ਸ਼ੁਰੂ ਹੋ ਗਿਆ। ਸ਼ਤੂਤ ਦੀਆਂ ਕੌਂਪਲਾਂ ਫੁੱਟੀਆਂ ਤੇ ਉੱਤੇ ਜਿਹੜਾ ਨਾ ਆ ਦੇਖੋ ਅੰਬਾਂ ਨੂੰ ਬੂਰ ਜਿਹੜਾ ਨਾ ਆਬੋ ਤਾਬ ਨਾਲ ਆ ਗਿਆ ਹਵਾ। ਤੇ ਜੇ ਬੂਰ ਆ ਗਿਆ ਤੇ ਸਮਝੋ ਅੰਬ ਵੀ ਜਿਹੜੇ ਆ ਨਾ ਆਏ ਬਸ ਇਹ ਜਿਹੜੇ ਨੇ ਇਨਸ਼ਾਅੱਲਾ ਜੂਨ ਦੇ ਵਿੱਚ ਨਾ ਪਹਿਲੇ 10 ਦਿਨਾਂ ਦੇ ਵਿੱਚ ਅੰਬ ਸ਼ੰਬ ਜਿਹੜੇ ਆ ਨਾ ਉਹ ਆ ਜਾਂਦੇ ਨੇ ਅਲਹਮਦੁਲਿਲਾ। ਸਰਦੀਆਂ ਦੀਆਂ ਸਬਜ਼ੀਆਂ ਜਿਹੜੀਆਂ ਅਲਵਿਦਾ ਕਹਿ ਦਿੱਤਾ ਤੇ ਅਲਹਮਦੁਲਿਲਾ ਨਾਲ ਗੰਦਮ ਦੀਆਂ ਡਾਲੀਆਂ ਜਿਹੜੀਆਂ ਨਾ ਫੁੱਲ ਭਰ ਗਈਆਂ ਨੇ। ਗੰਦਮ ਆਪਣੇ ਅਰੂਜ ਤੇ ਆ ਇਸ ਟਾਈਮ ਅਲਹਮਦੁਲਿਲਾ, ਪੂਰੇ ਜੋਬਨ ਤੇ ਆ ਗਈ ਅਲਹਮਦੁਲਿਲਾ ਕਣਕ। ਤੇ ਮਾਰਚ ਦਾ ਮਹੀਨਾ ਹੈ ਤੇ ਇਸ ਤੋਂ ਬਾਅਦ ਜਿਹੜੀ ਇਹਦੀ ਕਟਾਈ ਆ ਉਹ ਅਲਹਮਦੁਲਿਲਾ ਨਾਲ ਜਿਹੜੀਆਂ ਨਾ ਉਹ ਸ਼ੁਰੂ ਹੋ ਜਾਣਗੀਆਂ। ਤੇ ਆਓ ਫਿਰ ਤੁਹਾਨੂੰ ਗੰਦਮ ਦੇ ਖੇਤ ਦਾ ਛੋਟਾ ਜਿੰਨਾ ਵਿਜ਼ਿਟ ਕਰਾਈਏ, ਕਿਉਂਕਿ ਜਿਹਦੇ
ਇਹ ਜਿਵੇਂ ਕਹਿੰਦੇ ਨੇ ਗੰਦਮ, ਜਿਵੇਂ ਇੱਕ ਔਰਤ ਹੈ ਨਾ ਬਗੈਰ ਸੋਨੇ ਤੋਂ ਉਹ ਕਹਿੰਦੀ ਆ ਕਿ ਮੇਰੇ ਤੇ ਜਿਹੜਾ ਨਾ ਉਹ ਜੋਬਨ ਨਹੀਂ ਆਉਂਦਾ, ਤੇ ਗੰਦਮ ਦੀਆਂ ਜਿੰਨਾ ਜਿਹਾ ਡਾਲੀਆਂ ਨਹੀਂ ਭਰਦੀਆਂ, ਜਾਂ ਇੱਕ ਮਰਦ ਦੀ ਜਿਹੜੀ ਸ਼ਾਨ ਹੈ ਨਾ ਉਹ ਵੀ ਪੈਸੇ ਨਾਲ ਹੁੰਦੀ ਹੈ ਮੇਰਾ ਖਿਆਲ ਹੈ ਅੱਜ ਦੇ ਦੌਰ ਵਿੱਚ। ਤੇ ਮਰਦ ਨੂੰ ਪੈਸਾ ਚਾਹੀਦਾ ਹੁੰਦਾ ਤੇ ਔਰਤ ਨੂੰ ਸੋਨਾ ਚਾਹੀਦਾ ਹੁੰਦਾ। ਤੇ ਜਿੰਨਾ ਚਿਰ ਗੰਦਮ ਦੀਆਂ ਡਾਲੀਆਂ ਜਿਹੜੀਆਂ ਨਾ ਉਹ ਨਾ ਭਰਨ ਤੇ ਸਾਡਾ ਜ਼ਿਮੀਦਾਰ ਖੁਸ਼ ਨਹੀਂ ਹੁੰਦਾ। ਇਹ ਦੇਖੋ ਮਾਸ਼ਾਅੱਲਾ ਕਣਕ ਪੂਰਾ ਖੇਤ ਜਿਹੜਾ ਹੈਗਾ ਜੋਬਨ ਤੇ ਹੈਗਾ। ਇਨਸ਼ਾਅੱਲਾ ਜਿਹੜਾ ਮਾਰਚ ਤੋਂ ਬਾਅਦ ਯਾਨੀ ਕਿ ਈਦ ਤੋਂ ਬਾਅਦ ਜਿਹੜਾ ਨਾ ਤਕਰੀਬਨ ਸਾਡੇ ਪਾਕਿਸਤਾਨ 'ਚ ਕਣਕ ਦੀ ਜਿਹੜੀ ਕਟਾਈ ਆ ਇਨਸ਼ਾਅੱਲਾ ਜਿਹੜੀ ਹੈ ਨਾ ਉਹ ਸ਼ੁਰੂ ਹੋ ਜਾਣੀ ਹੈ। ਤੇ ਇਸ ਟਾਈਮ ਹਰ ਚੀਜ਼ ਜਿਹੜੀ ਹੈ ਨਾ ਖਿਲ ਖਿਲਾ ਰਹੀ ਆ। ਮਾਰਚ ਦਾ ਮਹੀਨਾ ਹੈ, ਹਰ ਚੀਜ਼ ਦੇ ਉੱਤੇ ਜਿਹੜਾ ਨਾ ਇਹ ਦੇਖੋ ਜੋਬਨ ਹੀ ਜੋਬਨ ਹੈ ਮਾਸ਼ਾਅੱਲਾ। ਹੁਣ ਥੋੜੀ ਹਰਿਆਲੀ ਰਹਿ ਗਈ ਹੈ ਤੇ ਅਗਲੇ ਮਹੀਨੇ ਜਿਹੜੇ ਆ ਨਾ ਇਹਨਾਂ ਸਾਰੀਆਂ ਚੀਜ਼ਾਂ ਜਿਵੇਂ ਸੋਨੇ ਦਾ ਕਲਰ 골ਡਨ ਹੁੰਦਾ ਨਾ, ਐਵੇਂ ਖੇਤਾਂ ਦੇ ਕਲਰ ਵੀ ਜਿਹੜੇ ਆ ਨਾ ਉਹ 골ਡਨ ਹੋ ਜਾਣੇ ਨੇ। ਤੇ ਤੂਤਾਂ ਦੀ ਛਾਂ ਹੋਵੇ ਤੇ ਮਾਸ਼ਾਅੱਲਾ ਤੇ ਰੌਣਕਾਂ ਹੀ ਰੌਣਕਾਂ ਨੇ। ਹਾਂਜੀ ਠੀਕ ਆ। ਕੀ ਹਾਲ ਚਾਲ ਆ? ਠੀਕ। ਹੋਰ ਤਬੀਤਾਂ ਸਿਹਤਾਂ ਠੀਕ ਆ। ਅਗਲੇ ਦਿਨ ਇੱਕ ਤੂੰ ਗਾਣਾ ਸੁਣਾਇਆ ਸੀ ਬੜਾ ਸੋਹਣਾ। ਉਹ ਲੱਕ ਦਾ ਕੋਕਾ। ਹਾਂ ਸੁਣਾ ਦੇ ਫਿਰ ਅੱਜ। ਹਾਏ ਲੱਕ ਦਾ ਕੋਕਾ। ਹਾਂ ਹਾਏ ਨਹੀਂ ਲੱਭਦਾ। ਅੱਛਾ ਅੱਗੇ ਨੂਰਿਆ ਹਾਏ। ਨੂਰਿਆ ਹਾਏ। ਅੱਜ ਸਕੂਲ ਨਹੀਂ ਗਿਆ ਸੀ ਤੂੰ? ਗਿਆ। ਕਿਉਂ ਨਹੀਂ ਜਾਣਾ ਤੂੰ ਸਕੂਲ? ਜਾਣਾ। ਤੇਰਾ ਟੀਚਰ ਸ਼ਿਕਾਇਤ ਲਾ ਰਿਹਾ ਸੀ ਸਕੂਲ ਨਹੀਂ ਆਂਦਾ। ਰੋਜ਼ ਸਕੂਲ ਜਾਇਆ ਕਰ, ਠੀਕ ਹੈ? ਪੱਕੀ ਗੱਲ ਹੈ, ਵਾਅਦਾ ਕਰਦਾ ਨਾ? ਹਾਂ। ਚਲੋ ਠੀਕ ਹੋ ਗਿਆ ਫਿਰ ਜੀ। ਬੱਚੇ ਨੇ ਵਾਅਦਾ ਕੀਤਾ ਹੈ ਕਿ ਛੁੱਟੀ ਨਹੀਂ ਕਰੂੰਗਾ, ਰੋਜ਼ ਸਕੂਲ ਜਾਊਂਗਾ। ਮੈਂ ਸਫਾਈ ਨੂੰ। ਹਾਂ ਤੂੰ ਇੱਥੇ ਸਫਾਈ ਜਿਹੜੀ ਹੈ ਨਾ ਅੱਛਾ ਕੀਤੀ। ਇੱਥੇ ਆਪਣਾ ਜੀ ਕਿਚਨ ਸਿਸਟਮ ਬਣਾਇਆ ਸੀ ਬਾਹਰ ਅੰਬਾ ਥੱਲੇ। ਇੱਥੇ ਅਸੀਂ ਜਿਹੜਾ ਨਾ ਆਹ ਦੇਖੋ ਇੱਥੇ ਸਾਰਾ ਕੁਝ ਕੀਤਾ, ਲੇਪਾ ਵੀ ਕੀਤਾ ਹੋਇਆ। ਬਸ ਮੌਕਾ ਨਹੀਂ ਮਿਲਦਾ ਵੀਡੀਓਜ਼ ਬਣਾਉਣ ਦਾ ਜਦੋਂ ਦੇ ਪਰਦੇਸ ਗਏ ਨੇ। ਤੇ ਅੱਗੇ ਸਾਡੀਆਂ ਸਾਰੀਆਂ ਵੀਡੀਓਜ਼ ਪਿੰਡ ਦੀਆਂ ਹੀ ਆਉਂਦੀਆਂ ਸੀ ਕਿਉਂਕਿ ਸਾਨੂੰ ਆਪਣੇ ਪਿੰਡ ਨਾਲ ਬਹੁਤ ਜ਼ਿਆਦਾ ਪਿਆਰ ਤੇ ਮੁਹੱਬਤ ਹੈਗੀ ਆ। ਲੇਕਿਨ ਜਦੋਂ ਥੋੜ੍ਹਾ ਜਿਹਾ ਪਰਦੇਸ ਕੱਟਣਾ ਪੈਂਦਾ, ਦੂਰ ਹੋਣਾ ਪੈਂਦਾ, ਤੇ ਫਿਰ ਸਾਨੂੰ ਆਪਣੇ ਪਿੰਡ ਜਿਹੜਾ ਨਾ ਛੱਡਣਾ ਪੈਂਦਾ। ਤੇ ਪਿੰਡ ਦੀ ਡਾਢੀ ਯਾਦ ਆਉਂਦੀ ਹੈ, ਬਹੁਤ ਜ਼ਿਆਦਾ ਯਾਦ ਆਉਂਦੀ ਹੈ। ਇੰਨੀ ਯਾਦ ਆਉਂਦੀ ਹੈ ਜਿਵੇਂ ਇੱਕ ਪਿਆਰ ਕਰਨ ਵਾਲੇ ਨੂੰ ਆਪਣੀ ਮਹਿਬੂਬਾ ਯਾਦ ਆਉਂਦੀ ਹੈ, ਹੀਰ ਨੂੰ ਰਾਂਝੇ ਦੀ ਯਾਦ ਆਉਂਦੀ। ਤੇ ਸਾਨੂੰ ਇਵੇਂ ਇਹ ਸਮਝ ਲਓ ਕਿ ਇਹ ਪਿੰਡ ਵੀ ਸਾਡਾ ਨਾ ਸਾਨੂੰ ਇਹਦੇ ਨਾਲ ਦਿਲੀ ਲਗਾਓ ਹੈਗਾ ਮਾਸ਼ਾਅੱਲਾ ਨਾਲ। ਤੇ ਆਓ ਬਾਕੀ ਫਸਲਾਂ ਦਾ ਵੀ ਵਿਜ਼ਿਟ ਕਰਦੇ ਆ। ਇੱਥੇ ਸਬਜ਼ੀ ਗਰਮੀਆਂ ਦੀ ਲਾਤੀ, ਮਿਰਚਾਂ ਵਗੈਰਾ ਪਿਆਜ਼ ਵਗੈਰਾ ਲਾਤੇ ਨੇ ਅਲਹਮਦੁਲਿਲਾ। ਇਹ ਵੀ ਜਿਹੜਾ ਅਨਕਰੀਬ ਤਿਆਰ ਹੋ ਜਾਣੇ ਨੇ। ਤੇ ਜਿਹਨੂੰ ਪਿੰਡ ਦੀ ਲਾਈਫ ਬਹੁਤ ਜ਼ਿਆਦਾ ਚੰਗੀ ਲੱਗਦੀ ਹੈ ਲਾਜ਼ਮੀ ਕਮੈਂਟਾਂ 'ਚ ਦੱਸਣਾ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਲੇ। ਦੇਖੋ ਜੀ ਬੱਚਾ ਅੰਗੂਰ ਖਾਂਦਾ ਪਿਆ। ਅੰਗੂਰ ਨਹੀਂ ਸ਼ਤੂਤ ਖਾ ਰਿਹਾ। ਤੁਸੀਂ ਕਿਹਾ ਪਤਾ ਨਹੀਂ ਅੰਗੂਰ ਦੀ ਵੇਲ ਹੈ। ਦੇਖੋ ਰੈੱਡ ਕਿਸਮ ਦੇ ਨਾ, ਇਹ ਦੇਖੋ ਇਹੀ ਇੱਕ ਪਿੰਡ ਦੀ ਸ਼ਾਨ ਨੇ, ਮੌਜਾਂ ਨੇ, ਇਹੀ ਮਜ਼ੇ ਨੇ ਪਿੰਡ ਦੇ ਮਾਸ਼ਾਅੱਲਾ। ਇਹ ਦੇਖੋ ਕਿਆ ਬਾਤ ਹੈ ਜੀ, ਕਿੰਨਾ ਰੈੱਡ ਹੋਇਆ ਪਿਆ ਪੂਰੇ ਦਾ ਪੂਰਾ ਸ਼ਤੂਤ। ਲਓ ਜੀ ਮਾਸ਼ਾਅੱਲਾ ਇੱਥੇ ਅਸੀਂ ਆਏ ਹਾਂ ਆਪਣੀ ਮਕਈ ਦੀ ਜਿਹੜੀ ਫਸਲ ਆ ਔਰ ਮਾਸ਼ਾਅੱਲਾ ਆਪਣੇ ਜੋਬਨ ਦੇ ਵਿੱਚ ਹੈਗੀ ਆ। ਤੇ ਇੱਥੇ ਅਸੀਂ ਪੈਸਟੀਸਾਈਡ ਜਿਹੜੀ ਆ ਉਹ ਕਰਦੇ ਪਏ ਹਾਂ, ਫਲੂਇਡ ਖਾਦ ਦਾ ਵੀ ਕੀਤਾ ਹੈਗਾ। ਤੇ ਆ ਦੇਖੋ ਮਾਸ਼ਾਅੱਲਾ ਨਾਲ ਦੇਖੋ ਬਹਾਰਾਂ ਲੱਗੀ ਪਈਆਂ ਨੇ ਮਕਈ ਦੀ ਫਸਲ ਦੀਆਂ। ਤੇ ਇੱਧਰ ਨਾਲ ਜਿਹੜਾ ਫਰੈਸ਼ ਵਾਟਰ, ਤਾਜ਼ਾ ਪਾਣੀ। ਯਕੀਨ ਕਰੋ ਮੁਲਤਾਨ ਸਾਨੂੰ ਇਹ ਜਿਹਾ ਪੀਣ ਨੂੰ ਪਾਣੀ ਵੀ ਨਹੀਂ ਲੱਭਦਾ ਜਿੱਥੇ ਸਾਡੇ ਦੇਹਾਤ ਦੇ ਵਿੱਚ ਅੱਲਾਹ ਤਾਲਾ ਨੇ ਸਾਨੂੰ ਇਹ ਪਾਣੀ ਜੈਸੀ ਜਿਹੜੀ ਨਾ ਨਿਮਤ ਦਿੱਤੀ ਹੋਈ ਆ। ਯਕੀਨ ਕਰੋ ਪਾਣੀ ਬਹੁਤ ਵੱਡੀ ਨਿਮਤ ਹੈਗੀ ਆ, ਬਹੁਤ ਵੱਡੀ। ਦੇਖੋ ਪਿਓਰ ਵਾਟਰ ਮਾਸ਼ਾਅੱਲਾ। ਤੇ ਅਸੀਂ ਮੁਲਤਾਨ ਰਹੀਏ ਜਾਂ ਜਿਹੜੇ ਵੀ ਸਿਟੀ 'ਚ ਰਹੋ ਉੱਥੇ ਇਹ ਨਿਮਤ ਜਿਹੜੀ ਹੈ ਨਾ ਪਾਣੀ ਜੈਸੀ ਦੌਲਤ ਜਿਹੜੀ ਕਿ ਸਾਨੂੰ ਇਸ ਟਾਈਮ ਵੀ ਪਿੰਡਾਂ ਦੇ ਵਿੱਚ ਦਸਤਿਆਬ ਆ। ਫਰੈਸ਼ ਚੀਜ਼ਾਂ, ਫਰੈਸ਼ ਦੁੱਧ, ਫਰੈਸ਼ ਖਾਣ ਪੀਣ। ਉਹ ਯਕੀਨ ਕਰੋ ਪਾਕਿਸਤਾਨ ਦੇ ਕਿਸੇ ਵੀ ਕੋਨੇ ਜਾਂ ਬਾਹਰ ਦੇ ਕਿਸੇ ਵੀ ਕੋਨੇ ਚਲੇ ਜਾਓ ਨਾ ਤੁਹਾਨੂੰ ਹੁਣੇ ਹੀ ਲੱਭਦੀ ਸਿਵਾਏ ਪਿੰਡਾਂ ਤੋਂ। ਤੇ ਇੱਥੇ ਜਵਾਨ ਸਪਰੇਅ ਕਰਦਾ ਪਿਆ ਹੈਗਾ। ਹਾਂਜੀ ਵਾਲੇਕੁਮ ਸਲਾਮ, ਕੀ ਹਾਲ ਚਾਲ ਆ? ਠੀਕ ਹੋ? ਕਿਹੜੀ ਸਪਰੇਅ ਕੀਤੀ ਜਾਣਾ? ਗੰਦ ਵਾਲੀ ਕੀੜੀ ਵਾਲੀ। ਖੈਰ ਕਰੀ, ਮੈਂ ਕਿਹਾ ਏਡੀ ਵੱਡੀ ਮੱਕੀ ਹੋ ਗਈ ਸਾਫ ਸੁਥਰੀ ਤੇ ਤੂੰ ਜਿਹੜੀ ਆ ਉਹ ਸਪਰੇਅ ਕੀਤੀ ਜਾਣਾ ਹੈ। ਬਾ ਆਖਰੀ ਟੈਂਕੀ ਇੱਕ। ਹਾਂ ਲਓ ਜੀ ਇੱਥੇ ਆ ਜਿਹੜੀ
ਪੈਸਟੀਸਾਈਡ ਅਸੀਂ ਕਰਦੇ ਭਾਈ ਉਹ ਹੈਗੀ ਆ ਟੋਰਾਜਨ। ਇਹ ਮਕਈ ਵਾਸਤੇ ਜਿਹੜੀ ਹੈ ਨਾ ਬਹੁਤ ਅੱਛੀ ਆ। ਦੇਖੋ ਤੁਹਾਡੇ ਸਾਹਮਣੇ ਜਿਹੜੀ ਮਕਈ ਆ ਨਾ ਇਹ ਲਹਿਰਾਂਦੀ ਪਈ ਹੈ ਮਾਸ਼ਾਅੱਲਾ, 2 ਸਿੱਟੇ ਲੱਗਣਗੇ ਇਹਨੂੰ। ਤੇ ਇਸ ਵਾਸਤੇ ਟੋਰਾਜਨ ਕਰਦੇ ਪਏ, ਕੀੜੀ ਛੀੜੀ ਵਾਸਤੇ ਜਿਹੜੇ ਨਾ ਇਹਨੂੰ ਕਰਦੇ ਪਏ, ਕਿਉਂਕਿ ਇਸ ਟਾਈਮ ਬਿਲਕੁਲ ਨਰਮ ਹੈ। ਗੋਭ ਦੇ ਵਿੱਚ ਜਿਹੜੀ ਹੈ ਨਾ ਕੀੜੀ ਨਹੀਂ ਪੈਂਦੀ ਹੈਗੀ। ਤੇ ਹੁਣ ਅਸੀਂ ਇੱਥੇ ਸਪਰੇਅ ਕਰਨ ਲੱਗਿਆ ਟੋਰਾਜਨ। ਲੋ ਜੀ ਮਕਈ ਨੂੰ ਅਸੀਂ ਕਰਨ ਲੱਗੇ ਆ ਸਪਰੇਅ ਪੈਸਟੀਸਾਈਡ ਜਿਹੜੀ ਆ ਨਾ ਉਹ ਟੋਰਾਜਨ ਅਸੀਂ ਉਹ ਪਾਣ ਲੱਗੇ ਕੀੜੀ ਵਾਸਤੇ। ਤੇ ਆ ਬਿਸਮਿਲ੍ਲਾ ਪਾੜ ਕੇ ਅਸੀਂ ਵੀ ਜਿਹੜੀ ਹੈ ਨਾ ਚੌਥੀ ਪੰਜਵੀਂ ਟੈਂਕੀ ਜਿਹੜੀ ਹੈ ਨਾ ਉਹ ਅਲਹਮਦੁਲਿਲਾ ਇਹਨੂੰ ਕਰਨ ਲੱਗੇ ਆ ਮਕਈ ਨੂੰ। ਮਕਈ ਇਸ ਟਾਈਮ ਸਾਡੀ ਅਲਹਮਦੁਲਿਲਾ ਨਾਲ ਫੁੱਲ ਤੇ ਹੈਗੀ ਹੈ। ਤੇ ਅਸੀਂ ਇਹਨੂੰ ਜਿਹੜਾ ਸਪਰੇਅ ਕਰਦੇ, ਅਗਰ ਮੇਰਾ ਕੈਮਰਾਮੈਨ ਦਿਖਾ ਸਕੇ, ਦੇਖੋ ਲਹਿ ਲਹਾਂਦੀ ਜਿਹੜੀ ਮਕਈ ਆ ਮਾਸ਼ਾਅੱਲਾ ਤਿਆਰ ਹੋ ਰਹੀ ਹੈ। ਤੇ ਅਸੀਂ ਇਸ ਵਾਸਤੇ ਜਿਹੜਾ ਨਾ ਇਹਨੂੰ ਪੈਸਟੀਸਾਈਡ ਕਰਨ ਦੇ ਆ ਤਾਂ ਕਿ ਜਿਹੜਾ ਨਾ ਫੁੱਲ ਇਹਦਾ ਰਿਜ਼ਲਟ ਅੱਛਾ ਰਹੇ, ਤੁਹਾਡੀ ਆਊਟਪੁੱਟ ਵੀ ਜਿਹੜੀ ਹੈ ਨਾ ਅੱਛੀ ਆਵੇ ਤੇ ਜ਼ਬਰਦਸਤ ਹੋ ਜਾਵੇ। ਲਓ ਜੀ ਅਸੀਂ ਕਰਦੇ ਪਏ ਅੱਜ ਸਪਰੇਅ ਆਪਣੇ ਖੇਤਾਂ ਨੂੰ, ਮਕਈ ਨੂੰ ਟੋਰਾਜਨ ਜਿਹੜੀ ਆ ਤਾਂ ਕਿ ਇਹਨੂੰ ਜ਼ਹਿਰ ਜਿਹੜੀ ਆ ਨਾ ਉਹ ਅੱਛੀ ਤਰ੍ਹਾਂ ਲੱਗ ਜਾਵੇ। ਕੱਲੇ ਸਿਆਣ ਨੂੰ ਇੱਥੋਂ ਕਰਦਾ ਪਿਆ ਹੈਗਾ, ਬੜਾ ਔਖਾ ਕੰਮ ਹੈਗਾ, ਬੜਾ ਮੁਸ਼ਕਿਲ ਹੈਗਾ, ਲੇਕਿਨ ਕਿ ਕੱਲੇ ਸਿਆਣ ਨੂੰ ਕਰਨੀ ਪੈਂਦੀ ਹੈ ਤਾਂ ਕਿ ਜਿਹੜੀ ਆ ਚੰਗੀ ਤੁਹਾਡੀ ਆਊਟਪੁੱਟ ਜਿਹੜੀ ਹੈ ਨਾ ਉਹ ਆਵੇ ਤੇ ਸਪਰੇਅ ਅੱਛੀ ਤਰ੍ਹਾਂ ਹੋ ਜਾਵੇ। ਤੇ ਤੁਸੀਂ ਵੀ ਟਾਈਮ ਨਾਲ ਜਿਹੜਾ ਨਾ ਉਹ ਜ਼ਹਿਰ ਕਰੋ ਤਾਂ ਕਿ ਤੁਹਾਡੀ ਮਕਈ ਦੀ ਪੈਦਾਵਾਰ ਜਿਹੜੀ ਆ ਨਾ ਉਹ ਅੱਛੀ ਆਵੇ। ਆ ਜਾਓ ਫਿਰ ਜਿਹਨੇ ਸਾਡੇ ਨਾਲ ਕੰਮ ਕਰਨਾ, ਆ ਜਾਓ ਫਿਰ। ਉਹ ਜੀ ਅੱਜ ਟਿਊਬਵੈਲ ਵੀ ਜਿਹੜਾ ਨਾ ਉਹ ਚੱਲਦਾ ਪਿਆ ਹੈਗਾ, ਮਕਈ ਨੂੰ ਪਾਣੀ ਲੱਗਦਾ ਪਿਆ। ਜਿਹੜੇ ਉਧਰ ਦੂਸਰੀ ਜ਼ਮੀਨ ਆ ਉਧਰ ਕਿਉਂਕਿ ਕਣਕ ਨੂੰ ਨਾ ਦੇਖ ਸੋਚ ਕੇ ਹਵਾਵਾਂ ਬਾਰਿਸ਼ਾਂ ਅੱਜ ਕੱਲ੍ਹ ਆ ਰਹੀਆਂ ਨੇ, ਇਸ ਵਜ੍ਹਾ ਤੇ ਬੜਾ ਦੇਖ ਸੋਚ ਕੇ ਪਾਣੀ ਲਾਈਦਾ। ਤੇ ਇੱਧਰ ਮਕਈ ਨੂੰ ਲਾਣਾ ਸੀਗਾ, ਜ਼ਰੂਰਤ ਸੀ ਬਹੁਤ ਜ਼ਿਆਦਾ, ਕਾਫੀ ਦਿਨ ਹੋਏ ਅਸੀਂ ਨਹੀਂ ਸੀ ਲਾਇਆ ਤੇ ਇਸ ਵਾਸਤੇ ਆ ਜਿਹੜਾ ਟਿਊਬਵੈਲ ਚਲਾਇਆ ਹੈਗਾ। ਤੇ ਇਸ ਵਾਸਤੇ ਅੱਜ ਮਾਸ਼ਾਅੱਲਾ ਨਾਲੇ ਗਰਮੀਆਂ ਦੀ ਆਮਦ ਹੈ ਤੇ ਟਿਊਬਵੈਲ ਜਿਹੜਾ ਨਾ ਉਹ ਚੱਲ ਪਿਆ ਹੈਗਾ। ਥਾਪਾ ਇੱਥੇ ਲੇਡੀਜ਼ ਜਿਹੜੀਆਂ ਪਿੰਡ ਦੀਆਂ ਇੱਥੇ ਕੱਪੜੇ ਕੁਪੜੇ ਧੋ ਲੈਂਦੀਆਂ। ਥਾਪੇ ਨੂੰ ਕੌਣ ਜਾਣਦਾ ਹੈ ਕਿ ਜਿਹੜੇ ਤੁਹਾਡੇ ਗਿੱਟਿਆਂ ਤੇ ਪੈਰਾਂ 'ਚ ਵੀ ਵੱਜਦਾ ਹੁੰਦਾ ਸੀ ਐਵੇਂ ਨਾ। ਤੇ ਉਧਰ ਮਕਈ ਨੂੰ ਜਿਹੜਾ ਨਾ ਉਹ ਦੇਖੋ ਸਪਰੇਅ ਕਰਕੇ ਹਟੇ ਆ ਤੇ ਨਾਲ ਹੀ ਪਾਣੀ ਜਿਹੜਾ ਨਾ ਉਹ ਵੀ ਲੱਗਦਾ ਪਿਆ ਹੈਗਾ ਅਲਹਮਦੁਲਿਲਾ ਨਾਲ। ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ ਆਬਾਦ ਰਹੋ, ਸਾਨੂੰ ਜੋ ਇਜਾਜ਼ਤ ਅੱਲਾਹ ਨੇ ਦੇਦਾ। ਬਹੁਤ ਹੈ